ਤੇ ਗੱਲਬਾਤ ਹੈ ਜਿਹੜੀ ਹਰਜੋਤ ਸਿੰਘ ਜੀ ਆਪਾਂ ਹੁਣ ਸਿੱਖ ਕੋਲੇਸ਼ਨ ਤੋਂ ਆਪਣੇ ਨਾਲ ਜਿਹੜੇ ਬੁਲਾਰੇ ਉਹਨਾਂ ਦੇ ਜੁੜੇ ਨੇ ਸਹਿਜਪ੍ਰੀਤ ਸਿੰਘ ਉਹਨਾਂ ਨਾਲ ਕਰਦੇ ਆ ਜਿਹੜੇ ਸਿੱਖ ਸਟੂਡੈਂਟਸ ਦਾ ਇੱਕ ਸਰਵੇ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ। ਆਪਾਂ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂ ਆ ਕੀ ਆ ਪਰਪਸ ਕੀ ਲੋੜ ਜਿਹੜੀ ਇਸ ਦੀ ਪਈ ਆ ਤੇ ਇਹਨਾਂ ਸਰਵੇ ਦਾ ਇਵੈਂਚੁਅਲੀ ਜਿਹੜਾ ਆ ਉਹ ਕੀ ਜਿਹੜਾ ਮਕਸਦ ਆ ਕੀ ਇਸ ਦੇ ਵਿੱਚੋਂ ਆਪਾਂ ਕੱਢ ਕੇ ਸਿੱਖ ਸਟੂਡੈਂਟਸ ਦੇ ਲਈ ਬਦਲਣਾ ਚਾਹੁੰਦੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਜਿਹੜੇ ਸਿੱਖ ਵਿਦਿਆਰਥੀ ਆ ਖਾਸ ਕਰਕੇ ਜਿਹੜੇ ਕੇਸ ਦੇ ਨਾਲ ਪੱਗਾਂ ਦੇ ਨਾਲ ਪਟਕਿਆਂ ਦੇ ਨਾਲ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਬੁਲਿੰਗ ਦਾ ਜਿਹੜਾ ਸ਼ਿਕਾਰ ਆ ਉਹ ਵੀ ਹੋਣਾ ਪੈਂਦਾ ਆ। ਸੋ ਇਹ ਸਟੂਡੈਂਟਸ ਦੇ ਨਾਲ ਇਹ ਸਰਵੇ ਕਰਨ ਦੇ ਪਿੱਛੇ ਹੋਰ ਕੀ ਮਕਸਦ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਜਾਣਦੇ ਆ। ਜੁੜ ਚੁੱਕੇ ਨੇ ਆਪਣੇ ਨਾਲ ਸਹਿਜਪ੍ਰੀਤ ਸਿੰਘ। ਹਾਂਜੀ ਸਹਿਜਪ੍ਰੀਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆ ਸ਼ੋਅ ਤੇ ਲੈਣ ਲਈ। ਸੋ ਸਭ ਤੋਂ ਪਹਿਲਾਂ ਤਾਂ ਸਹਿਜਪ੍ਰੀਤ ਸਿੰਘ ਇਹ ਜਿਹੜਾ ਦੱਸੋ ਵੀ ਜਿਹੜੇ ਸਿੱਖ ਕੋਲੇਸ਼ਨ ਦੇ ਦੁਆਰਾ ਇਹ ਸਰਵੇ ਕਰਵਾਇਆ ਜਾ ਰਿਹਾ ਆ ਇਹ ਕੀ ਪਰਪਸ ਹੈ ਇਸ ਦੇ ਵਿੱਚ ਕੀ ਮਕਸਦ ਹੈ? ਸੋ ਜੀ ਮਕਸਦ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਸਕੂਲੀ ਬੱਚਿਆਂ ਦੇ ਨਾਲ ਬੁਲਿੰਗ ਬੜੀ ਹੁੰਦੀ ਹੈ ਜਾਂ ਫਿਰ ਖਾਸ ਕਰਕੇ ਜਿਹੜੇ ਪਟਕੇ ਬੰਦੇ ਨੇ ਜਾਂ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਨੇ ਵਾਲ ਨਹੀਂ ਕੱਟੇ ਹੁੰਦੇ ਜਾਂ ਜਿਨ੍ਹਾਂ ਨੇ ਵੈਕਸੀਨ ਨਹੀਂ ਕੀਤੀ ਹੁੰਦੀ ਆਪਣੇ ਜਿਵੇਂ ਬੱਚਿਆਂ ਦੇ ਨਾਲ ਕਈ ਤਰ੍ਹਾਂ ਦੇ ਇਹਨਾਂ ਦੇ ਇਸ਼ੂਜ਼ ਆਉਂਦੇ ਨੇ ਤੇ ਬੁਲਿੰਗ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਹੈ ਜਿਹਦੇ ਕਰਕੇ ਬੱਚੇ ਸਕੂਲ ਜਾਣ ਤੋਂ ਝਿਜਕਦੇ ਨੇ ਜਾਂ ਸਕੂਲੀ ਜਿਹੜੇ ਆਪਣੇ ਕਰਿਕੂਲਮ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਜਾਂ ਪੜ੍ਹਾਈ ਵੱਲ ਉਹਨਾਂ ਧਿਆਨ ਨਹੀਂ ਦੇ ਪਾਉਂਦੇ ਕਿਉਂਕਿ ਉਹ ਉਹਨਾਂ ਦਾ ਜਿਹੜੀ ਮੈਂਟਲ ਹੈਲਥ ਆ ਉਹ ਸਾਰੀ ਇਸ ਪਾਸੇ ਡਰੇਨ ਹੋ ਜਾਂਦੀ ਹੈ ਕਿ ਮੈਂ ਇਸ ਇਸ਼ੂ ਨਾਲ ਕਿਵੇਂ ਡੀਲ ਕਰਨਾ। ਸੋ ਉਹਨੂੰ ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰ ਰਹੇ ਜੀ ਬੱਚਿਆਂ ਵਾਸਤੇ ਸਕੂਲਾਂ ਨੂੰ ਸੇਫ ਬਣਾਇਆ ਜਾਵੇ, ਉਹਨਾਂ ਵਾਸਤੇ ਮੋਰ ਇਨਕਲੂਸਿਵ ਸਕੂਲ ਬਣਾਏ ਜਾਣ ਤੇ ਉਹਨੂੰ ਚੇਂਜ ਕਰਨ ਲਈ ਜਦੋਂ ਅਸੀਂ ਕਿਸੇ ਲਾਅ ਮੇਕਰ ਦੇ ਕੋਲੇ ਜਾਂਦੇ ਹਾਂ ਜਾਂ ਫਿਰ ਕਿਸੇ ਸਕੂਲ ਬੋਰਡ ਦੇ ਕੋਲੇ ਜਾਂਦੇ ਹਾਂ ਤੇ ਸਾਡੇ ਕੋਲੇ ਕੋਈ ਹਾਰਡ ਡੇਟਾ ਨਹੀਂ ਹੁੰਦਾ ਹੈਗਾ। ਅਸੀਂ ਉਹਨਾਂ ਨੂੰ ਜ਼ਬਾਨੀ ਦੱਸ ਸਕਦੇ ਹਾਂ ਕਿ ਹਾਂਜੀ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਤੇ ਸਾਨੂੰ ਇੰਨੀ ਗੱਲਾਂ ਪਤਾ ਲੱਗਦੀਆਂ ਨੇ, ਪਰ ਲੇਕਿਨ ਜਦੋਂ ਤੁਸੀਂ ਇੱਕ ਹਾਰਡ ਡੇਟਾ ਲੈ ਕੇ ਜਾਂਦੇ ਹੋ ਤੁਹਾਡੀ ਗੱਲ ਦਾ ਜਿਹੜਾ ਦਬਾਅ ਹੈ ਉਹ ਬੜੇ ਵੱਖਰੇ ਢੰਗ ਨਾਲ ਪੈਦਾ ਉਹਨਾਂ ਤੇ। ਸੋ ਅਸੀਂ ਉਹ ਡੇਟਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਇਵੈਂਚੁਅਲੀ ਸਕੂਲਾਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨਸ ਹੈਗੀਆਂ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਚੇਂਜ ਕਰ ਸਕੀਏ। ਇਹਦੇ ਨਾਲ ਜਿਹੜਾ ਪਰਪਸ ਇੱਕ ਹੋਰ ਹੈ ਜੀ ਜਿਵੇਂ ਕਿ ਕਲਾਸਾਂ ਦੇ ਵਿੱਚ ਡਾਇਵਰਸਿਟੀ ਤੇ ਇਨਕਲੂਸਿਵਿਟੀ ਦੀ ਕੀ ਗੱਲਬਾਤ ਹੁੰਦੀ ਹੈ ਕਿ ਬਾਕੀ ਦੇ ਸਕੂਲਾਂ ਦੇ ਬੱਚਿਆਂ ਨੂੰ ਸਿੱਖਾਂ ਬਾਰੇ ਪਤਾ ਹੈ ਕਿ ਬਾਕੀ ਦੇ ਸਕੂਲਾਂ ਨੂੰ ਸਿੱਖੀ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਦੇ ਵਿੱਚ ਸਿੱਖ ਬੱਚੇ ਜ਼ਰੂਰ ਨੇ ਬਟ ਲੇਕਿਨ ਉਹਨਾਂ ਦੇ ਬਾਰੇ ਕੋਈ ਗੱਲਬਾਤ ਕੀਤੀ ਜਾਂਦੀ ਹੈ ਯਾਨੀ ਇਸ ਗੱਲ ਦਾ ਪਤਾ ਕਰਨਾ ਬੜਾ ਜ਼ਰੂਰੀ ਹੈ। ਅਸੀਂ ਰੀਸੈਂਟਲੀ ਸ਼ਾਇਦ ਤੁਸੀਂ ਫੋਲੋ ਕਰਦੇ ਹੋ ਇਸ ਚੀਜ਼ ਨੂੰ ਵੀ ਕਿ ਸਿੱਖ ਕੋਲੇਸ਼ਨ ਕਾਫੀ ਸਾਲਾਂ ਤੋਂ ਕੰਮ ਕਰ ਰਹੀ ਹੈ ਜਿਹਦੇ ਨਾਲ ਸਕੂਲਾਂ ਦੇ ਵਿੱਚ ਅਸੀਂ ਸਿੱਖੀ ਨੂੰ ਇਨਕਲੂਡ ਕਰ ਸਕੀਏ ਤੇ ਉਸੇ ਜਿਹੜੇ ਕੰਮ ਨੂੰ ਅੱਗੇ ਕੰਟੀਨਿਊ ਕਰਨ ਦੇ ਵਿੱਚ ਵੀ ਇਹ ਸਰਵੇ ਕੰਮ ਆਏਗਾ। ਜੀ ਜੀ ਬਿਲਕੁਲ। ਸੋ ਸਹਿਜਪ੍ਰੀਤ ਇਹ ਦੱਸੋ ਵੀ ਸਰਵੇ ਲੈ ਕੌਣ ਸਕਦਾ ਆ ਕਿੱਥੇ ਜਾ ਕੇ ਸਰਵੇ ਕਿਸੇ ਨੇ ਇਹ ਲੈਣਾ ਕਿਸ ਕਿਹੜੀ ਉਮਰ ਵਰਗ ਦੇ ਬੱਚਿਆਂ ਦੇ ਲਈ ਜਿਹੜਾ ਹੈ? ਹਾਂਜੀ ਸੋ ਜਿਹੜੇ ਸਰਵੇ ਅਸੀਂ ਇਹ 1 ਫਰਵਰੀ ਨੂੰ ਲਾਂਚ ਕੀਤਾ ਜੀ ਤੇ ਇਹਦੀ ਜਿਹੜੀ ਅਖੀਰਲੀ ਭਰਨ ਦੀ ਡੇਟ ਹੈਗੀ ਹੈ ਉਹ ਹੈਗੀ ਹੈ ਜੀ 31 ਮਾਰਚ ਦੀ 31 ਮਾਰਚ ਤੇ ਇਹਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੱਖ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਨੇ 9 ਸਾਲ ਤੋਂ ਲੈ ਕੇ ਤੇ 18 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹ ਇਸ ਨੂੰ ਸਰਵੇ ਨੂੰ ਭਰ ਸਕਦੇ ਨੇ। ਸਰਵੇ ਭਰਨ 'ਚ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਜੀ 15 ਤੋਂ 30 ਮਿੰਟ ਦਾ ਟਾਈਮ ਸਾਰਾ ਲੱਗਦਾ ਹੈਗਾ ਡਿਪੈਂਡਿੰਗ ਔਨ ਬੱਚਾ ਕਿੰਨਾ ਕੁ ਮਤਲਬ ਉਹਦੇ 'ਚ ਭਰਦਾ ਹੈਗਾ ਐਂਡ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਨਾਖਤੀ ਜਿਹੜੀ ਡਿਟੇਲ ਨਹੀਂ ਮੰਗੀ ਜਾਂਦੀ। ਏਦਾਂ ਨਹੀਂ ਹੈ ਕਿ ਬਿਲਕੁਲ 100% ਅਨੋਨਿਮਸ ਹੈਗਾ ਕਿਸੇ ਤਰ੍ਹਾਂ ਦਾ ਕੋਈ ਨਾਮ ਨਹੀਂ ਦੱਸਣਾ ਪੈਣਾ ਵੀ ਕਿੱਥੋਂ ਆ ਤੁਸੀਂ। ਬਿਲਕੁਲ ਜੀ ਕੀ ਵਗੈਰਾ ਸਕੂਲ ਵਗੈਰਾ ਦਾ ਤਾਂ ਫਿਰ ਹੋਊਗਾ ਨਾ ਵੀ ਕਿਹੜੇ ਸਕੂਲ ਦੇ ਬੱਚੇ ਆ ਉਸ ਹਿਸਾਬ ਦੇ ਨਾਲ ਤੇ ਪਤਾ ਲੱਗੂਗਾ ਤੁਹਾਨੂੰ? ਨਹੀਂ ਜੀ ਬਿਲਕੁਲ ਅਸੀਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਸਕੂਲ ਦੀ ਜਾਣਕਾਰੀ ਵੀ ਨਹੀਂ ਲੈਂਦੇ ਉਹਨਾਂ ਕੋਲੋਂ। ਸੋ ਇਹਦੇ ਵਿੱਚ ਬੜਾ ਹੀ ਜਨਰਲ ਜਿਹੜਾ ਆਪਣਾ ਡੇਟਾ ਹੈਗਾ ਕਿ ਤੁਹਾਡੇ ਨਾਲ ਕੋਈ ਸਕੂਲ 'ਚ ਬੁਲਿੰਗ ਹੋਈ ਨਹੀਂ ਹੋਈ ਲਾਈਕ ਏਦਾਂ ਦੇ ਕੁਐਸਚਨ ਨੇ ਪਲੱਸ ਬੇਸਿਕ ਇਨਫੋਰਮੇਸ਼ਨ ਕਿ ਲਾਈਕ ਤੁਸੀਂ ਸਿੱਖੀ ਨੂੰ ਫੋਲੋ ਕਰਦੇ ਹੋ ਜੇ ਕਰਦੇ ਹੋ ਤੇ ਕਿਸ ਐਕਸਟੈਂਟ ਤੱਕ ਕਰਦੇ ਹੋ, ਤੁਹਾਡਾ ਪਹਿਰਾਵਾ ਕੀ ਹੈ, ਤੁਹਾਡੇ ਨਾਲ ਕੋਈ ਜੇ ਇਸ਼ੂ ਹੋਇਆ ਤੇ ਕਦੋਂ ਹੋਇਆ ਤੇ ਲਾਈਕ ਤੁਸੀਂ ਉਸ ਬਾਰੇ ਕਿਸੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ। ਅਸੀਂ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਡੇਟਾ ਜਿਹੜਾ ਹੈਗਾ ਇਹ ਸਿੱਖ ਕੋਲੇਸ਼ਨ ਦੇ ਕੋਲ ਨਹੀਂ ਆਏਗਾ। ਜਦੋਂ ਤੁਸੀਂ ਫਾਰਮ ਨੂੰ ਭਰਦੇ ਹੋ ਜਦੋਂ ਤੁਸੀਂ ਇਹ ਸਰਵੇ ਨੂੰ ਭਰਦੇ ਹੋ ਉਹ ਡੇਟਾ ਸਿੱਖ ਕੋਲੇਸ਼ਨ ਕੋਲ ਵਾਪਸ ਨਹੀਂ ਆਉਂਦਾ ਹੈਗਾ। ਇਹ ਡੇਟਾ ਸਿੱਧਾ ਡੇਟਾ ਸਾਇੰਟਿਸਟ ਕੋਲੇ ਜਾਂਦਾ ਹੈਗਾ ਤੇ ਰਿਸਰਚਰਸ ਕੋਲੇ ਜਾਂਦਾ ਹੈਗਾ। ਹੁਣ ਉਹ ਰਿਸਰਚਰਸ ਜਿਹੜੇ ਨੇ ਇਸ ਸਾਰੇ ਪ੍ਰੋਸੈਸ ਤੋਂ ਕਲੈਕਸ਼ਨ ਤੋਂ ਸੈਪਰੇਟਡ ਹੈਗੇ ਨੇ।
ਸੋ ਉਹਨਾਂ ਕੋਲੇ ਇਹ ਸ਼ਨਾਖਤ ਕਰਨ ਦਾ ਕਿਸੇ ਤਰੀਕਾ ਦਾ ਕੋਈ ਤਰੀਕਾ ਨਹੀਂ ਹੈਗਾ, ਜਿਵੇਂ ਕਿ ਸਾਡੇ ਕੋਲੇ ਕੋਈ ਤਰੀਕਾ ਨਹੀਂ ਕਿ ਅਸੀਂ ਇਹਨੂੰ ਬੱਚੇ ਨਾਲ ਕਿਸੇ ਨਾਲ ਜੋੜ ਸਕੀਏ ਜਾਂ ਕਿਸੇ ਦੀ ਆਇਡੈਂਟੀਟੀ ਨਾਲ ਇਹਨੂੰ ਜੋੜ ਸਕੀਏ। ਸੋ ਜੇ ਕੋਈ ਬੁਲਿੰਗ ਦਾ ਸ਼ਿਕਾਰ ਹੋਇਆ, ਜਿਹੜੇ ਪੇਰੈਂਟਸ ਵੀ ਸੁਣ ਰਹੇ ਆ ਜਾਂ ਬੱਚੇ ਜਿਹੜੇ ਆ, ਜੇ ਤੁਸੀਂ ਬੁਲਿੰਗ ਦਾ ਸ਼ਿਕਾਰ ਆ ਜਾਂ ਜਿੱਦਾਂ ਵੀ ਆ, ਜਿੱਦਾਂ ਦਾ ਵੀ ਤੁਹਾਡਾ ਜਿਹੜਾ ਉਹ ਤਜਰਬਾ ਰਿਹਾ ਆ, ਹੋਈ ਆ ਜਾਂ ਨਹੀਂ ਹੋਈ ਆ, ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਉਹ ਭਰੋ। ਪਰ ਇਹਨਾਂ ਨੂੰ ਕਦੀ ਵੀ ਜਿਹੜਾ ਇਹ ਨਹੀਂ ਪਤਾ ਲੱਗੂਗਾ ਵੀ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਭਰੀ ਹੈ। ਕਈ ਵਾਰੀ ਬੰਦਾ ਡਰਦਾ ਜਾਂ ਦੱਸਦਾ ਨਹੀਂ ਆ ਵੀ ਮੇਰੇ ਨਾਲ ਹੋਇਆ ਆ, ਵੀ ਉਹਨੂੰ ਇਹ ਹੁੰਦਾ ਵੀ ਯਾਰ ਬੁਲਿੰਗ ਤਾਂ ਮੇਰੇ ਨਾਲ ਹੋਈ ਆ, ਪਰ ਬਾਅਦ 'ਚ ਉਹ ਆਲਰੇਡੀ ਉਹ ਵਿਕਟਮ ਆ ਉਸ ਚੀਜ਼ ਦਾ, ਤੇ ਪਰ ਉਹਨੂੰ ਇਹ ਵੀ ਹੁੰਦਾ ਵੀ ਕਿਤੇ ਬਾਅਦ ਦੇ ਵਿੱਚ ਮੇਰੇ ਤੇ ਐਵੇਂ ਗਾਜ ਜਿਹੜੀ ਉਹ ਨਾ ਡਿੱਗ ਪਵੇ, ਕਿਉਂਕਿ ਇੱਕ ਇਹ ਮੈਂਟਲ ਪ੍ਰੋਬਲਮ, ਮਾਈਂਡਸੈਟ ਜਿਹੜਾ ਉਹ ਕਿਤੇ ਨਾ ਕਿਤੇ ਬੁਲੀ ਹੋਏ ਬੱਚੇ ਦੇ ਉੱਤੇ ਜਿਹੜਾ ਉਹ ਆ ਜਾਂਦਾ ਹੈ। ਸੋ ਜ਼ਰੂਰ ਤੁਸੀਂ ਸਹਿਜਪ੍ਰੀਤ, ਮੈਂ ਬੇਨਤੀ ਕਰਦਾ ਪਿੱਛੋਂ ਆਪਣੇ ਆਈ ਡੋਂਟ ਨੋ ਤੁਸੀਂ ਰੇਡੀਓ ਤੇ ਸੁਣ ਰਹੇ ਹੋ ਕਿੱਥੋਂ, ਮੈਨੂੰ ਆਪਣੀ ਆਵਾਜ਼ ਬਾਰ-ਬਾਰ ਜਿਹੜੀ ਮੇਰਾ ਵੀ ਐਕਚੁਅਲੀ ਫੋਨ ਤੇ ਬਲੂਟੁੱਥ ਤੇ ਆ, ਮੈਂ ਹੋਲਡ ਔਨ, ਮੈਂ ਬੰਦ ਕਰਦਾ ਜੀ। ਹਾਂਜੀ। ਸੋ ਉਹ ਜਿਹੜਾ ਸਰਵੇ ਜਿਹੜਾ ਉਹ ਤੁਸੀਂ ਲੈ ਸਕਦੇ ਆ, ਜਿੰਨੇ ਵੀ 9 ਤੋਂ 18 ਸਾਲ ਦੇ ਜਿਹੜੇ ਬੱਚੇ ਨੇ, ਤੇ ਉਹ ਸਰਵੇ ਤੁਸੀਂ ਲਓ। 15 ਤੋਂ 30 ਮਿੰਟ ਜਿਹੜੇ ਉਹ ਲੱਗਦੇ ਨੇ। ਤੇ ਸਹਿਜਪ੍ਰੀਤ, ਜੇ ਤੁਸੀਂ ਦੱਸੋ ਵੀ ਕਿੰਨੇ ਕੁੱਲ ਸਵਾਲ ਹੈਗੇ ਨੇ ਇਸ ਦੇ ਵਿੱਚ ਸਰਵੇ 'ਚ? ਸੌਰੀ ਜੀ, ਕੀ ਕਿਹਾ ਤੁਸੀਂ? ਹਾਂਜੀ, ਮੈਂ ਪੁੱਛ ਰਿਹਾ ਸੀਗਾ ਵੀ ਕਿੰਨੇ ਕੁਐਸਚਨ ਨੇ, ਕਿੰਨੇ ਸਵਾਲ ਨੇ ਇਸ ਸਰਵੇ ਦੇ ਵਿੱਚ? ਸੋ ਸਵਾਲ ਜੀ ਹੈਗੇ ਨੇ ਕੋਈ ਤਕਰੀਬਨ 25-30 ਸਵਾਲ ਹੈਗੇ ਨੇ ਜੀ ਇਹਦੇ ਵਿੱਚ, ਤੇ ਸਾਰੇ ਹੀ ਜਿਹੜੇ ਨੇ ਉਹ ਬਹੁਤੀ ਡਿਟੇਲ ਨਹੀਂ ਹੈਗੇ, ਲਾਈਕ ਬਹੁਤੀ ਡਿਟੇਲ ਨਹੀਂ ਮੰਗਦੇ ਸਵਾਲ। ਇਹ ਮੋਸਟਲੀ ਜਿਹੜੇ ਨੇ ਚੈੱਕ ਬਾਕਸਿਸ ਨੇ, ਔਰ ਜਿੱਥੇ ਕਿਤੇ ਕੋਈ ਤੁਸੀਂ ਜਿਵੇਂ ਮੈਂ ਇੰਸੀਡੈਂਟ ਦੀ ਗੱਲ ਕੀਤੀ, ਜੇ ਤੁਹਾਡੇ ਨਾਲ ਕੋਈ ਬੁਲਿੰਗ ਦਾ ਇੰਸੀਡੈਂਟ ਹੋਇਆ ਹੈਗਾ ਤੇ ਤੁਸੀਂ ਜੇ ਉਸ ਬਾਰੇ ਡਿਟੇਲ ਭਰਨੀ ਤੇ ਤਾਂ ਥੱਲੇ ਇੱਕ ਬਾਕਸ ਹੈਗਾ, ਤੁਸੀਂ ਉਹਦੇ ਵਿੱਚ ਉੱਥੇ ਆਪਣੀ ਜਾਣਕਾਰੀ ਜਿਹੜੀ ਇੰਸੀਡੈਂਟ ਦੀ ਭਰ ਸਕਦੇ ਹੋ, ਜੇ ਤੁਸੀਂ ਭਰਨੀ ਚਾਹੋ ਤਾਂ। ਜੇ ਨਹੀਂ ਭਰਨੀ ਚਾਹੁੰਦੇ, ਤੁਸੀਂ ਆਪਣਾ ਸਿਰਫ ਇੰਨਾ ਮੈਂਸ਼ਨ ਕਰ ਸਕਦੇ ਕਿ ਹਾਂਜੀ ਮੇਰੇ ਨਾਲ ਬੁਲਿੰਗ ਹੋਈ ਹੈ ਤੇ ਦੈਟਸ ਇਟ, ਬਈ ਇੰਸੀਡੈਂਟ ਮੇਰੇ ਨਾਲ ਸਕੂਲ ਦੇ ਵਿੱਚ ਹੋਇਆ ਜਾਂ ਬਾਹਰ ਹੋਇਆ, ਉਸ ਬਾਰੇ ਤੁਸੀਂ ਜੇ ਦੱਸਣਾ ਚਾਹੋ ਦੱਸ ਸਕਦੇ ਹੋ। ਹੁਣ ਇੱਕ ਚੀਜ਼ ਇਹਦੇ 'ਚ ਆਪਾਂ ਕਈ ਵਾਰੀ ਬੜੀ ਅਸੀਂ ਅੱਜ ਕੱਲ੍ਹ ਨੋਰਮਲਾਈਜ਼ ਹੋ ਗਈ ਹੈ ਕਿ ਆਨਲਾਈਨ ਤਾਂ ਸਾਰਿਆਂ ਨਾਲ ਹੀ ਧੱਕਾ ਹੁੰਦਾ, ਸਾਰਿਆਂ ਨਾਲ ਹੀ ਬੁਲਿੰਗ ਹੁੰਦੀ ਹੈ। ਉਹ ਵੀ ਚੀਜ਼ ਜਿਹੜੀ ਹੈਗੀ ਹੈ, ਸਾਈਬਰ ਬੁਲਿੰਗ ਦਾ ਜਿਹੜਾ ਇਸ਼ੂ ਹੈਗਾ ਉਹ ਬੜਾ ਹੀ ਮੇਜਰ ਹੈਗਾ, ਜਿਹਦੇ ਕਰਕੇ ਬੱਚਿਆਂ ਦੀ ਹੈਲਥ ਕਾਫੀ ਇਫੈਕਟ ਹੁੰਦੀ ਹੈ, ਮੈਂਟਲ ਹੈਲਥ ਕਾਫੀ ਇਫੈਕਟ ਹੁੰਦੀ ਹੈ। ਸੋ ਉਸ ਚੀਜ਼ ਨੂੰ ਵੀ ਆਪਾਂ ਇਗਨੋਰ ਨਾ ਕਰੀਏ। ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਉਹਦਾ ਦਾ ਵੀ ਇੰਸੀਡੈਂਟ ਹੈਗਾ ਤੇ ਉਹਨੂੰ ਵੀ ਜ਼ਰੂਰ ਐਡ ਕਰੋ ਉਹਦੇ ਵਿੱਚ। ਤੇ ਅਗੇਨ ਐਟ ਦ ਐਂਡ ਆਫ ਇਟ ਜੀ, ਜੋ ਤੁਸੀਂ ਗੱਲ ਬੜੀ ਚੰਗੀ ਕੀਤੀ ਕਿ ਸਾਡੀ ਕਮਿਊਨਿਟੀ ਕੀ ਖੈਰ ਹਰ ਜਗ੍ਹਾ ਹੀ ਹੁੰਦਾ ਹੈ, ਤਾਂ ਬਈ ਇੱਕ ਥੋੜਾ ਜਿਹਾ ਇਹ ਹੈਗਾ ਕਿ ਅਸੀਂ ਘਬਰਾ ਜਾਂਦੇ ਹਾਂ ਜਾਂ ਅਸੀਂ ਡਰ ਜਾਂਦੇ ਹਾਂ ਕਿ ਜੇ ਮੇਰੇ ਨਾਲ ਪਹਿਲਾਂ ਇੱਦਾਂ ਕੁਝ ਹੋ ਗਿਆ ਤੇ ਮੈਂ ਜੇ ਗੱਲ ਕਰਾਂਗਾ ਤੇ ਮੇਰੀ ਅੱਗੇ ਬੇਇੱਜ਼ਤੀ ਹੋਏਗੀ, ਜਾਂ ਲੋਕੀ ਮੇਰਾ ਹੋਰ ਮਜ਼ਾਕ ਉਡਾਉਣਗੇ, ਜਾਂ ਮੇਰੇ ਤੇ ਉੱਦਾਂ ਹੀ ਕੋਈ ਜਿਵੇਂ ਰਿਟੈਲੀਏਸ਼ਨ ਹੋ ਜਾਏਗੀ, ਹੈ ਨਾ। ਬਟ ਲੇਕਿਨ ਰਿਐਲਿਟੀ ਇਹ ਹੈ ਕਿ ਜੇ ਕਿਤੇ ਤੁਹਾਡੇ ਨਾਲ ਕੁਛ ਇੱਦਾਂ ਦਾ ਹੋਇਆ ਜਾਂ ਤੁਹਾਡੇ ਨਾਲ ਕਦੀ ਇੱਦਾਂ ਦਾ ਕੁਛ ਇਸ਼ੂ ਹੁੰਦਾ ਹੈਗਾ, ਤੁਸੀਂ ਉਸ ਬਾਰੇ ਗੱਲ ਕਰੋਗੇ ਤੇ ਉਹਦੀ ਹੋਰ ਅਵੇਅਰਨੈਸ ਕ੍ਰੀਏਟ ਹੋਏਗੀ ਉਹਦੇ ਬਾਰੇ ਅੱਗੇ ਹੋਰ। ਉਹ ਜੇ ਤੁਹਾਡੇ ਨਾਲ ਹੋਇਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬਾਕੀਆਂ ਦੇ ਨਾਲ ਵੀ ਹੁੰਦਾ ਰਹੇ। ਜੇ ਤੁਹਾਡੇ ਨਾਲ ਹੋਇਆ, ਤੁਸੀਂ ਉਹਨੂੰ ਅੱਗੇ ਹੋਣ ਤੋਂ ਰੋਕ ਸਕਦੇ ਹੋ। ਸਿਰਫ ਤੁਸੀਂ ਬੋਲ ਕੇ ਗੱਲ ਕਰਨੀ ਹੈ ਆਪਣੇ ਪਰਿਵਾਰ ਨਾਲ, ਤੁਸੀਂ ਆਪਣੇ ਸਕੂਲ ਦੇ ਕਾਉਂਸਲਰ ਨਾਲ ਗੱਲ ਕਰ ਸਕਦੇ ਹੋ, ਆਪਣੇ ਸਕੂਲ ਦੇ ਪ੍ਰਿੰਸੀਪਲਸ, ਟੀਚਰਸ ਨਾਲ ਗੱਲ ਕਰ ਸਕਦੇ ਹੋ। ਜੇ ਉੱਥੋਂ ਕੋਈ ਰੈਜ਼ੋਲੂਸ਼ਨ ਨਹੀਂ ਹੁੰਦਾ ਤੇ ਤੁਸੀਂ ਸਾਡੇ ਨਾਲ ਆ ਕੇ ਗੱਲ ਜ਼ਰੂਰ ਕਰੋ। ਅਸੀਂ ਅਗੇਨ, ਸਾਡਾ ਕਿਸੇ ਤਰ੍ਹਾਂ ਦਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਇਹਨੂੰ ਕੋਈ ਪਬਲਿਸਾਈਜ਼ ਕਰਨਾ ਜਾਂ ਅਸੀਂ ਇਹਦੇ ਤੋਂ ਕੋਈ ਵਾਹਵਾਹੀ ਖੱਟਣੀ ਹੈ। ਸਾਡਾ ਪਰਪਸ ਸਿਰਫ ਇਹ ਹੁੰਦਾ ਕਿ ਜੇ ਕਿਤੇ ਕਿਸੇ ਬੱਚੇ ਨਾਲ ਇੱਦਾਂ ਦਾ ਕੁਛ ਇਸ਼ੂ ਹੋਇਆ ਤੇ ਉਹਨੂੰ ਉੱਥੇ ਹੀ ਰੋਕਿਆ ਜਾ ਸਕੇ ਕਿ ਅੱਗੇ ਹੋਰ ਆਉਣ ਵਾਲੇ ਬੱਚਿਆਂ ਦੇ ਨਾਲ ਕਿਸੇ ਨਾਲ ਕੋਈ ਇੱਦਾਂ ਦਾ ਪ੍ਰੋਬਲਮ ਨਾ ਹੋਵੇ। ਕੀ ਇਹ ਜਿਹੜੇ ਬੱਚੇ ਨੇ ਸਹਿਜਪ੍ਰੀਤ, ਜਿਹੜੇ 9 ਤੋਂ 18 ਸਾਲ ਦੇ ਵਿੱਚ ਆ, ਹਾਂਜੀ, ਕਈ ਵਾਰੀ ਬੱਚਾ ਜਿੱਦਾਂ ਕਿਹਾ ਵੀ ਮਨ ਦੇ ਵਿੱਚ ਹੁੰਦਾ ਵੀ ਮੈਂ ਦੱਸੂਗਾ ਪਤਾ ਨਹੀਂ ਕੀ ਹੈ, ਕੀ ਉਹਨਾਂ ਦੇ ਪੇਰੈਂਟਸ ਵੀ ਇਹ ਸਰਵੇ ਉਹਨਾਂ ਦੇ ਵੱਲੋਂ ਭਰ ਸਕਦੇ ਨੇ? ਨਹੀਂ ਜੀ, ਪੇਰੈਂਟਸ ਉਹਨਾਂ ਦੇ ਡਿਸੀਜਨ ਨੂੰ ਕਿਸੇ ਤਰੀਕੇ ਨਾਲ ਅਫੈਕਟ ਨਹੀਂ ਕਰ ਸਕਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੇਰੈਂਟਸ ਉਹ ਕਰਨ ਨਾ, ਤਾਂ ਕਰਕੇ ਅਸੀਂ ਚਾਹੁੰਦੇ ਕਿ ਬੱਚੇ ਖੁਦ ਇਸ ਸਰਵੇ ਨੂੰ ਆਪ ਭਰਨ। ਜੇ ਕਿਤੇ ਕਿਸੇ ਪੇਰੈਂਟ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਨਾਲ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਹਾਦਸਾ ਹੋਇਆ, ਉਹ ਸਾਡੇ ਨਾਲ ਸੈਪਰੇਟਲੀ ਜੇ ਗੱਲ ਕਰਨੀ ਚਾਹੁੰਦੇ ਨੇ ਤੇ ਬੇਸ਼ੱਕ ਵੀ ਕਰ ਸਕਦੇ ਨੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਅਗੇਨ, ਉਹ ਵੀ ਜਾਣਕਾਰੀ ਅਸੀਂ ਹਮੇਸ਼ਾ ਕੌਨਫੀਡੈਂਸ਼ੀਅਲ ਹੀ ਰੱਖਦੇ ਹਾਂ। ਪਰ ਲੇਕਿਨ ਇਸ ਸਰਵੇ ਦੇ ਪਰਪਸ ਲਈ ਪ੍ਰੈਫਰਡ ਹੈ ਜੀ ਕਿ ਬੱਚਾ ਆਪ ਇਸ ਨੂੰ ਭਰੇ। ਬਟ ਤੁਸੀਂ ਬੜਾ ਚੰਗਾ ਪੁਆਇੰਟ ਬ੍ਰਿੰਗ ਅਪ ਕੀਤਾ, ਇਸ ਸਰਵੇ ਨੂੰ ਭਰਨ ਦੇ ਲਈ, ਕਿਉਂਕਿ ਬੱਚੇ ਜਿਹੜੇ ਨੇ 18 ਸਾਲ ਤੋਂ ਛੋਟੇ ਨੇ, ਇਹਨਾਂ ਦੇ ਲਈ ਭਰਨ ਦੇ ਲਈ ਪੇਰੈਂਟਸ ਦੀ ਕੰਸੈਂਟ ਜ਼ਰੂਰ ਚਾਹੀਦੀ ਹੈਗੀ ਹੈ। ਠੀਕ ਹੈ। ਸੋ ਜੇ ਕਿਤੇ ਤੁਹਾਡੇ ਬੱਚੇ ਨੂੰ, ਤੁਸੀਂ ਆਪਣੇ ਬੱਚੇ ਨੂੰ ਇਸ ਸਰਵੇ ਦਾ ਪਾਰਟ ਨਹੀਂ ਬਣਾਉਣਾ ਚਾਹੁੰਦੇ ਤੇ ਤੁਸੀਂ ਉਹਨੂੰ ਬੱਚੇ ਨੂੰ ਮਨਾ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਪਰਮਿਸ਼ਨ ਦੇਣ ਤੋਂ ਮਨਾ ਕਰ ਸਕਦੇ ਹੋ। ਸੋ ਉਹਦੇ ਵਿੱਚ ਆਪਟ ਆਊਟ ਪ੍ਰੋਸੈਸ ਹੈਗਾ। ਤੁਸੀਂ ਜੇ ਆਨਲਾਈਨ ਜਾਓਗੇ ਸਾਡੀ ਵੈਬਸਾਈਟ ਤੇ sikhcoalition.org, ਸਭ ਤੋਂ ਪਹਿਲਾ ਪੇਜ ਤੁਹਾਡੇ ਅੱਗੇ ਨੋਟੀਫਿਕੇਸ਼ਨ ਦਾ ਆ ਜਾਏਗਾ ਕਿ ਇਹ ਸਰਵੇ ਜਿਹੜਾ ਹੈਗਾ ਅਸੀਂ ਆਨਲਾਈਨ ਪਾਇਆ ਹੋਇਆ। ਤੁਸੀਂ ਉੱਥੇ ਜਾ ਕੇ ਬੱਚੇ ਦਾ ਸਰਵੇ ਭਰ ਸਕਦੇ ਹੋ, ਜਾਂ ਫਿਰ ਜਿਹੜਾ ਇਹ ਸਰਵੇ ਤੁਸੀਂ ਆਪਣੇ ਲੋਕਲ ਗੁਰਦੁਆਰੇ, ਮੋਸਟਲੀ ਅਸੀਂ ਥਰੂ ਆਊਟ ਦ US ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਗੁਰਦੁਆਰਿਆਂ 'ਚ ਅਸੀਂ ਕਵਰ ਕਰ ਸਕੀਏ। ਸਕੂਲਾਂ ਦੇ ਜਿਹੜੇ ਖਾਲਸਾ ਗੁਰਦੁਆਰਿਆਂ ਦੇ ਜਿਹੜੇ ਖਾਲਸਾ ਸਕੂਲ ਹੈਗੇ ਨੇ, ਉਹਨਾਂ ਨਾਲ ਅਸੀਂ ਕੋਲੈਬੋਰੇਟ ਕਰਕੇ ਤੇ ਇਸ ਸਰਵੇ ਨੂੰ ਹਰ ਗੁਰਦੁਆਰੇ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜੇ ਤੁਸੀਂ ਲੀਡ ਲੈਣਾ ਚਾਹੁੰਦੇ ਹੋ, ਜੇ ਤੁਹਾਡੇ ਗੁਰਦੁਆਰੇ 'ਚ ਹਜੇ ਅਸੀਂ ਨਹੀਂ ਪਹੁੰਚੇ, ਤੇ ਤੁਸੀਂ ਜ਼ਰੂਰ ਉਸ ਬਾਰੇ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਤੁਹਾਡੀ ਉੱਥੇ ਵੀ ਮਦਦ ਕਰ ਸਕਦੇ ਹਾਂ। ਬਟ ਅਦਰ ਦੈਨ ਦੈਟ, ਜੇ ਕਿਤੇ ਬੱਚੇ ਜੇ ਤੁਹਾਡੇ ਖਾਲਸਾ ਸਕੂਲ 'ਚ ਪਹੁੰਚ ਗਏ ਅਸੀਂ, ਜੇ ਤੁਸੀਂ ਆਪਣੇ ਬੱਚੇ ਨੂੰ ਇਸ ਸਰਵੇ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦੇ, ਤਾਂ ਤੁਸੀਂ ਆਪਣੀ ਕੰਸੈਂਟ ਦੇਣ ਤੋਂ ਇਨਕਾਰ ਕਰ ਸਕਦੇ ਹੋ, ਤੇ ਉਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਕੰਪਲਸ਼ਨ ਨਹੀਂ ਹੈ, ਕੁਛ ਨਹੀਂ ਹੈ, ਕੋਈ ਤੁਹਾਨੂੰ ਫੋਰਸ ਨਹੀਂ ਕਰ ਸਕਦਾ। ਠੀਕ ਹੈ। ਸੋ ਜਿਹੜਾ sikhcoalition.org ਦੇ ਉੱਤੇ ਜਾ ਕੇ ਜਿਹੜਾ ਪੌਪਅਪ ਆਉਂਦਾ ਆ, ਉਸ ਦੇ ਵਿੱਚ ਜਿਹੜਾ ਹਾਂਜੀ ਸਰਵੇ ਦਾ ਲਿੰਕ ਆ ਉੱਤੇ ਕਲਿੱਕ ਕਰਕੇ ਜਿਹੜਾ ਆ ਉਹ ਤੁਸੀਂ ਇਸ ਸਰਵੇ ਨੂੰ ਜਿਹੜਾ ਭਰੋ। 9 ਤੋਂ 18 ਸਾਲ ਦੇ ਜਿਹੜੇ ਹਾਂਜੀ ਸਿੱਖ ਵਿਦਿਆਰਥੀ ਨੇ ਆਲ ਅਕ੍ਰੋਸ ਅਮਰੀਕਾ, ਪੂਰੇ ਅਮਰੀਕਾ ਦੇ ਕਿਸੇ ਵੀ ਬਿਲਕੁਲ ਜੀ। ਜਿਹੜੇ ਸੂਬੇ 'ਚ ਨੇ, ਉਹ ਇਸ ਸਰਵੇ ਨੂੰ ਜਿਹੜਾ ਉਹ ਭਰਨ। ਸੋ ਸਹਿਜਪ੍ਰੀਤ, ਹੁਣ ਥੋੜ੍ਹਾ ਜਿਹਾ ਇਹ ਵੀ ਦੱਸੋ ਵੀ ਜੋ ਵੀ ਰਿਜ਼ਲਟਸ ਇਸ 'ਤੇ ਆਉਂਦੇ ਆ, ਹਾਂਜੀ ਜਿਹੜੇ ਵੀ ਰਿਸਰਚਰ ਜਿਸ ਦੇ ਵਿੱਚੋਂ ਕੱਢਦੇ ਆ ਵੀ ਹਾਂ ਇੰਨੇ ਪਰਸੈਂਟ ਲੋਕਾਂ ਦੀ ਬੁਲਿੰਗ ਹੋ ਰਹੀ ਆ, ਬੱਚਿਆਂ ਦੀ ਬੁਲਿੰਗ ਹੋ ਰਹੀ ਆ, ਸੋ ਇਹਨੂੰ ਅੱਗੇ ਆਪਾਂ ਕਿੱਥੇ ਲੈ ਕੇ ਜਾਣਾ? ਵਾਟਸ ਦ ਪਰਪਸ ਇਹਦਾ? ਐਂਡ ਤੱਕ ਆਪਾਂ ਇਹਨੂੰ ਹਾਂਜੀ ਕਿੱਥੇ ਤੱਕ ਜਿਹੜਾ ਉਹ ਚਾਹੁੰਦੇ ਆ ਵੀ ਮਸਲੇ ਕਿੱਦਾਂ ਹੱਲ ਕਰੂਗਾ? ਸੋ ਬੇਸਿਕਲੀ ਜੀ, ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਬੈਕਗਰਾਊਂਡ ਹੋਰ ਦੇ ਦਿੰਦਾ ਵਾਂ। ਇੱਕ 2014 ਦੇ ਵਿੱਚ ਅਸੀਂ ਇੱਕ ਰਿਪੋਰਟ ਕੀਤੀ ਸੀਗੀ, ਐਜੂਕੇਸ਼ਨਲ ਰਿਪੋਰਟ ਕੀਤੀ ਸੀ, ਜਿਹਦੇ ਵਿੱਚ ਸਾਨੂੰ ਰਿਪੋਰਟ ਦਾ ਨਤੀਜਾ ਇਹ ਮਿਲਿਆ ਸੀਗਾ ਕਿ ਅਮਰੀਕਾ ਦੇ ਵਿੱਚ ਸਿੱਖ ਬੱਚੇ ਜਿਹੜੇ ਨੇ, ਉਹ ਨਾਰਮਲ ਬੱਚਿਆਂ ਨਾਲੋਂ 50% ਜ਼ਿਆਦਾ ਉਹਨਾਂ ਦੇ ਬੁਲਿੰਗ ਹੁੰਦੀ ਹੈ। ਤੇ ਉਹ ਨੰਬਰ ਜਿਹੜਾ ਹੈਗਾ 50 ਤੋਂ 66% ਤੇ ਜੰਪ ਕਰ ਜਾਂਦਾ ਜੇ ਬੱਚਿਆਂ ਨੇ ਪਟਕੇ ਪਾਏ ਨੇ, ਜਾਂ ਕਿਰਪਾਨਾਂ ਪਾਈਆਂ ਨੇ, ਜਾਂ ਫਿਰ ਜੇ ਪੱਗ ਬੰਨੀ ਹੋਈ ਹੈ, ਜਾਂ ਦਾੜੀ ਰੱਖੀ ਹੋਈ ਹੈ, ਕੇਸ ਰੱਖੇ ਹੋਏ ਨੇ। ਸੋ ਇਹ ਚੀਜ਼ ਜਿਹੜੀ ਹੈਗੀ, ਅਸੀਂ ਉਸੇ ਰਿਪੋਰਟ ਨੂੰ ਅੱਗੇ ਕੰਮ ਕਰਦਿਆਂ ਹੋਏ ਅਸੀਂ ਹੋਰ ਗਰੋ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਜਦੋਂ ਅਸੀਂ ਕਿਸੇ ਲਾਅ ਮੇਕਰ ਦੇ ਕੋਲ ਜਾਂਦੇ ਹਾਂ ਜਾਂ ਕਿਸੇ ਸਕੂਲ ਬੋਰਡ ਦੇ ਕੋਲ ਜਾਂਦੇ ਹਾਂ ਕਿ ਹਾਂਜੀ ਤੁਸੀਂ ਆਪਣੇ ਸਕੂਲ ਦੇ ਵਿੱਚ ਬੁਲਿੰਗ ਦੇ ਕੇਸਿਸ ਨੂੰ ਤੁਸੀਂ ਕੰਮ ਤੇ ਨਹੀਂ ਲਗਾ ਰਹੇ, ਜਾਂ ਤੁਸੀਂ ਕੰਮ ਨਹੀਂ ਕਰ ਰਹੇ ਉਹਨਾਂ ਚੀਜ਼ਾਂ ਤੇ ਫਿਰ ਇਹ ਰਿਪੋਰਟਾਂ ਜਿਹੜੀਆਂ ਨੇ ਉਦੋਂ ਬਹੁਤ ਕੰਮ ਆਉਂਦੀਆਂ ਨੇ, ਕਿਉਂਕਿ ਅਸੀਂ ਉਹਨਾਂ ਨੂੰ ਇਹ ਰਿਪੋਰਟ ਦਿਖਾਉਂਦੇ ਹਾਂ ਜਾ ਕੇ ਕਿ ਹਾਂਜੀ ਦੇਖੋ ਜੀ, ਤੁਹਾਡੇ ਇਲਾਕੇ ਦੇ ਵਿੱਚ ਜਾਂ ਪੂਰੇ ਨੈਸ਼ਨਲੀ ਜੇ ਆਪਾਂ ਗੱਲ ਕਰੀਏ ਤੇ ਇੰਨੇ ਬੱਚਿਆਂ ਦੇ ਉੱਤੇ ਇੰਨੇ ਕੇਸਿਸ ਜਿਹੜੇ ਹੋਏ ਨੇ। ਅਗੇਨ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈ, ਸਾਰਾ 100% ਅਨੋਨਿਮਸ ਹੈ। ਸੋ ਇਹ ਵੀ ਨਹੀਂ ਹੈਗਾ ਕਿ ਕੱਲ ਨੂੰ ਸਕੂਲ ਵਾਲੇ ਆ ਕੇ ਤੁਹਾਨੂੰ ਸਵਾਲ ਕਰਨਗੇ ਕਿ ਤੁਸੀਂ ਰਿਪੋਰਟ ਕੀਤਾ, ਇੱਦਾਂ ਦਾ ਵੀ ਕੁਝ ਨਹੀਂ ਹੈ। ਸੋ ਜਨਰਲ ਜਿਹੜਾ ਡੇਟਾ ਹੋਏਗਾ ਜੀ ਥਰੂ ਆਊਟ ਦ ਕੰਟਰੀ ਦਾ ਜਾਂ ਪੂਰੇ ਸਟੇਟ ਲੈਵਲ ਦਾ, ਉਹਦੇ ਬੇਸ ਤੇ ਜਿਹੜੇ ਅਸੀਂ ਅੱਗੇ ਚੇਂਜਸ ਕਰਨ ਦੀ ਅਸੀਂ ਡਿਮਾਂਡ ਕਰ ਸਕਦੇ ਹਾਂ। ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਕਿ ਸਕੂਲਾਂ ਦੇ ਸਿੱਖੀ ਨੂੰ ਪੜ੍ਹਾਇਆ ਜਾਣਾ, ਇਹ ਵੀ ਉਸ ਕਦਮ ਵੱਲ ਹੈਲਪ ਕਰੇਗਾ ਕਿ ਕਿਉਂਕਿ ਸਿੱਖ ਬੱਚਿਆਂ ਦੇ ਬਾਰੇ ਬਾਕੀ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ, ਜਾਂ ਸਿੱਖੀ ਬਾਰੇ ਬਾਕੀ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ, ਤੇ ਅਸੀਂ ਜੇ ਉਸ ਚੀਜ਼ ਨੂੰ ਇਨਕਲੂਡ ਕਰ ਦਈਏ ਕਰਿਕੂਲਮ ਦੇ ਵਿੱਚ, ਤੇ ਉਹ ਸਾਨੂੰ ਅੱਗੇ ਥੋੜ੍ਹੀ ਜਿਹੀ ਅਵੇਅਰਨੈਸ ਕ੍ਰੀਏਟ ਕਰਨ 'ਚ ਵੀ ਮਦਦ ਕਰੇਗਾ, ਤੇ ਨਾਲ ਜਿਹੜੇ ਉਹ ਬੁਲਿੰਗ ਦੇ ਕੇਸਿਸ ਨੇ ਉਹ ਸ਼ਾਇਦ ਉਮੀਦ ਕਰਦੇ ਹਾਂ ਕਿ ਥੋੜ੍ਹੇ ਜਿਹੇ ਜ਼ਰੂਰ ਘਟਣਗੇ ਉਹਦੇ ਕਰਕੇ। ਤੇ ਇਹ ਰਿਪੋਰਟ ਵੀ ਜਿਹੜੀ ਹੈਗੀ ਹੈ, ਜਦੋਂ ਅਸੀਂ ਸਕੂਲਾਂ ਕੋਲੇ ਜਾਣਾ ਹੈ ਕਿ ਹਾਂਜੀ ਤੁਸੀਂ ਸਿੱਖੀ ਪੜ੍ਹਾਓ ਸਕੂਲਾਂ ਦੇ ਵਿੱਚ, ਤੇ ਇਹ ਰਿਪੋਰਟ ਵੀ ਸਾਨੂੰ ਉਹਦੇ ਵਿੱਚ ਸਾਡਾ ਬੜਾ ਸ਼ਾਰਪ ਔਜ਼ਾਰ ਬਣ ਜਾਂਦੀ ਹੈ ਕਿ ਹਾਂਜੀ ਵੀ ਇਹ ਸਾਡਾ ਜਿਹੜਾ ਕੇਸ ਇੱਦਾਂ ਦੇ ਹੈਗੇ ਨੇ, ਇਹਨਾਂ ਨੂੰ ਰੈਕਟੀਫਾਈ ਕਰਨ ਲਈ ਸਾਡਾ ਪਰਪਸ ਇਸ ਨੂੰ ਸਿੱਖੀ ਨੂੰ ਇਨਕਲੂਡ ਕਰਨਾ ਹੈਗਾ। ਤੇ ਉਹਦਾ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਹਮੇਸ਼ਾ ਹੀ ਪੋਜ਼ਿਟਿਵ ਹੋਣ ਦੀ ਬੜੀ ਅੱਛੀ ਉਮੀਦ ਹੁੰਦੀ ਹੈ। ਸਹਿਜਪ੍ਰੀਤ, ਕੰਟੈਕਟ ਇਨਫੋਰਮੇਸ਼ਨ ਵੀ ਸ਼ੇਅਰ ਕਰ ਲਿਓ ਵੈਬਸਾਈਟ ਤੇ ਆਪਾਂ ਹਾਂਜੀ ਚਲੋ ਸ਼ੇਅਰ ਕਰ ਲਈਏ ਵੀ sikhcoalition.org ਦੇ ਉੱਤੇ ਜਿੱਦਾਂ ਆਲਰੇਡੀ ਜੇ ਕਿਸੇ ਨੇ ਕੋਈ ਸ਼ਿਕਾਰ ਹੋਇਆ ਹੈ ਜਾਂ ਉਹ ਇੱਕ ਪਰਸਨਲ ਲੈਵਲ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਉਹ ਮਦਦ ਚਾਹੁੰਦੇ ਆ, ਇੰਟਰਵੈਂਸ਼ਨ ਚਾਹੁੰਦੇ ਆ ਜਾਂ ਐਡਵੋਕੇਸੀ ਚਾਹੁੰਦੇ ਆ, ਤੇ ਹਾਂਜੀ ਉਹ ਕਿੱਦਾਂ ਕੰਟੈਕਟ ਕਰ ਸਕਦੇ ਆ? ਸੋ ਦੋ ਤਰੀਕੇ ਨੇ ਜੀ। ਇੱਕ ਤਾਂ ਤੁਸੀਂ ਵੈਬਸਾਈਟ ਦੇ ਉੱਤੇ ਹੀ ਜਾ ਕੇ sikhcoalition.org ਤੇ ਜਾ ਕੇ ਤੁਸੀਂ ਇੱਕ ਲੀਗਲ ਇਨਟੇਕ ਦਾ ਫਾਰਮ ਹੁੰਦਾ ਹੈਗਾ। ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਇੱਥੇ ਜ਼ਰੂਰ, ਜੇ ਲੀਗਲ ਇਨਟੇਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਜੇ ਫਾਰਮ ਭਰਿਆ ਤੇ ਇਹਦਾ ਮਤਲਬ ਅਸੀਂ ਕੇਸ ਕਰ ਦੇਣਾ ਹੈਗਾ। ਇਹਦਾ ਮਤਲਬ ਸਿਰਫ ਇਹ ਹੁੰਦਾ ਕਿ ਸਾਡੀ ਲੀਗਲ ਟੀਮ ਦੇ ਕੋਲੇ ਤੁਹਾਡੀ ਡਿਟੇਲ ਜਾਏਗੀ, ਜਿਹੜੇ ਕਿ ਇਹ ਡੇ ਇਨ ਡੇ ਆਊਟ ਉਹਨਾਂ ਦਾ ਕੰਮ ਹੀ ਇਦਾਂ ਦੇ ਕੇਸਿਸ ਨੂੰ ਰੈਕਟੀਫਾਈ ਕਰਨ ਦਾ ਹੁੰਦਾ ਹੈਗਾ। ਸੋ ਤੁਹਾਡੇ ਨਾਲ ਗੱਲ ਕਰਨ ਲਈ ਉਹ ਤੁਹਾਡੇ ਨਾਲ ਅਪਾਇੰਟਮੈਂਟ ਸੈੱਟ ਕਰਨਗੇ ਬੇਸਡ ਔਨ ਦ ਇਨਟੇਕ ਦੈਟ ਯੂ ਫਿਲ ਆਊਟ। ਜੋ ਵੀ ਤੁਸੀਂ ਜਾਣਕਾਰੀ ਉਹਨਾਂ ਨੂੰ ਦਿਓਗੇ ਉਹਦੇ ਤੇ ਬੇਸਿਸ ਤੁਹਾਡੇ ਨਾਲ ਗੱਲ ਕਰਨਗੇ ਉਹ। ਦੂਜਾ ਤਰੀਕਾ ਹੈਗਾ, ਤੁਸੀਂ community@sikhcoalition.org ਤੇ ਈਮੇਲ ਕਰ ਸਕਦੇ ਹੋ, ਤੇ ਉਹ ਈਮੇਲ ਜਿਹੜੀ ਹੈਗੀ ਹੈ ਸਾਡੇ ਕਮਿਊਨਿਟੀ ਡਿਵੈਲਪਮੈਂਟ ਡਿਪਾਰਟਮੈਂਟ ਕੋਲੇ ਜਾਂਦੀ ਹੈ। ਤੇ ਜੇ ਤੁਸੀਂ ਇਸ ਸਰਵੇ ਨੂੰ ਪਾਰਟ ਆਪਣੇ ਜਿਹੜੇ ਗੁਰਦੁਆਰੇ ਦਾ ਬਣਾਉਣਾ ਚਾਹੁੰਦੇ ਹੋ, ਜਾਂ ਉੱਦਾਂ ਤੁਸੀਂ ਖੁਦ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੇ ਰਿਸੋਰਸਿਸ ਵੀ ਜੇ ਤੁਹਾਨੂੰ ਚਾਹੀਦੇ ਨੇ, ਤੇ ਤੁਸੀਂ ਇਸ ਈਮੇਲ ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ, ਤੇ ਤੁਹਾਨੂੰ ਅੱਗੇ ਉਹਦੀ ਸਾਡੀ ਟੀਮ ਦੇ ਮੈਂਬਰਸ ਰੀਚ ਆਊਟ ਕਰਨਗੇ ਤੇ ਤੁਹਾਡੇ ਨਾਲ ਸਾਰੀ ਗੱਲਬਾਤ ਅੱਗੇ ਕਰ ਸਕਦੇ ਨੇ ਜੀ। ਤੇ ਕੋਈ ਫੋਨ ਨੰਬਰ ਵੀ ਹੈ ਜਿੱਥੇ ਕੋਈ ਡਾਇਰੈਕਟਲੀ, ਬਹੁਤ ਸਾਰੇ ਲੋਕ ਜਿਹੜੇ ਨਹੀਂ ਵੀ ਜਾਣਦੇ ਇੰਟਰਨੈਟ ਜਾਂ ਈਮੇਲਸ ਨੂੰ ਹਾਂਜੀ। ਵਰਤਣਾ, ਕੰਟੈਕਟ ਕਿੱਦਾਂ ਕਰ ਸਕਦੇ? ਸੋ ਸਾਡਾ ਜੀ ਆਫਿਸ ਦਾ ਨੰਬਰ ਹੈਗਾ ਜੀ 212-365-5690, ਤੇ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਵੀ ਗੱਲ ਕਰ ਸਕਦੇ ਹੋ। ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਤੇ ਤੁਹਾਨੂੰ ਅੱਗੇ ਜਿਹੜਾ ਆਪਣਾ ਆਪਸ਼ਨਸ ਮਿਲਣਗੀਆਂ, ਤੁਸੀਂ ਕਿਹੜੇ ਡਿਪਾਰਟਮੈਂਟ ਨਾਲ ਕਨੈਕਟ ਕਰਨਾ ਹੈਗਾ, ਤੇ ਬੇਸਡ ਔਨ ਦੈਟ ਤੁਸੀਂ ਅੱਗੇ ਆਪਸ਼ਨਸ ਚੂਜ਼ ਕਰ ਸਕਦੇ ਹੋ। 212 ਇੱਕ ਸੈਕਿੰਡ ਜੀ। ਇੰਗਲਿਸ਼ ਦੱਸ ਦਿਓ, ਕੋਈ ਨਹੀਂ। ਹਾਂਜੀ 212-655-3095 212 665 30
95 655 ਜੀ 655 655 ਸੌਰੀ 2126553095 ਪੰਜਾਬੀ ਤੇ ਹਾਂਜੀ ਇੰਗਲਿਸ਼ ਚ ਦੋਨਾਂ ਬੋਲੀਆਂ ਚ ਉੱਥੇ ਜਿਹੜੀ ਆ ਤੁਸੀਂ ਉੱਥੇ ਕੰਟੈਕਟ ਗੱਲਬਾਤ ਜਿਹੜੀ ਉਹ ਤੁਸੀਂ ਕਰ ਬਿਲਕੁਲ ਸਕਦੇ ਜੀ ਹੈਗੇ ਆ। ਸੋ ਇਹ ਜਿਹੜਾ ਸਰਵੇ ਆ ਵੀ ਚੱਲ ਰਿਹਾ ਹੈ, 1 ਫਰਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਤੇ 31 ਮਾਰਚ ਤੱਕ ਜਿਹੜਾ ਇਹ ਚੱਲਣਾ ਆ 9 ਤੋਂ 18 ਸਾਲ ਦੇ ਬੱਚਿਆਂ ਦੇ ਲਈ। ਖਾਸ ਕਰਕੇ ਜੇ ਬੁਲਿੰਗ ਤੇ ਤੁਸੀਂ ਸ਼ਿਕਾਰ ਹੋਏ ਆ ਜਾਂ ਜਿੱਦਾਂ ਦੇ ਵੀ ਤੁਹਾਡੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਇਦਾਂ ਦੇ ਜਿਹੜੇ ਸਕੂਲ ਦੇ ਵਿੱਚ ਖਾਸ ਕਰਕੇ ਹਾਲਾਤ ਨੇ, ਤੁਸੀਂ ਉਸ ਸਰਵੇ ਦੇ ਵਿੱਚ ਰੱਖ ਸਕਦੇ ਆ। ਟੋਟਲੀ ਗੁਪਤ ਸਰਵੇ ਆ, ਤੁਹਾਡੇ ਨਾਲ ਤੁਹਾਡੇ ਸਰਵੇ ਦੇ ਰਿਜ਼ਲਟ ਜਿਹੜੇ ਆ ਉਹ ਜੋੜ ਕੇ ਜਿਹੜੇ ਉਹ ਨਹੀਂ ਦੇਖੇ ਜਾ ਸਕਦੇ। ਇਹ ਜਿਹੜੇ ਅਨੋਨਿਮਸ ਆ, ਕੌਨਫੀਡੈਂਸ਼ੀਅਲ ਜਿਹੜਾ ਆ ਉਹ ਚੀਜ਼ ਜਿਹੜੀ ਉਹ ਰਹੂਗੀ। ਸੋ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਸਾਰੇ ਜਿਹੜੇ ਸਿੱਖ ਵਿਦਿਆਰਥੀ ਉਹਨਾਂ ਨੂੰ ਇਹ ਸਰਵੇ ਲੈਣ ਦੇ ਲਈ ਆਖਿਆ ਜਾ ਰਿਹਾ। ਜਿਹੜੇ ਪੇਰੈਂਟਸ ਸੁਣ ਰਹੇ ਉਹ ਆਪਣੇ ਬੱਚਿਆਂ ਨੂੰ ਐਟਲੀਸਟ ਇਸ ਦੇ ਬਾਰੇ ਜਿਹੜੇ ਉਹ ਦੱਸ ਦਿਓ। ਭਰਨਾ ਨਹੀਂ ਭਰਨਾ ਉਹ ਡਿਫਰੈਂਟ ਗੱਲ ਆ, ਪਰ ਦੱਸੋ ਜ਼ਰੂਰ। ਜੇ ਉਹ ਭਰ ਦੇਣਗੇ ਤਾਂ ਇੱਕ ਡਾਟਾ ਪੁਆਇੰਟਸ ਆਪਣੇ ਕੋਲ ਬਣ ਜਾਣਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋ ਰਿਹਾ ਹੈ ਆਪਣੇ ਸਾਰਿਆਂ ਦੇ ਨਾਲ, ਬੱਚਿਆਂ ਦੇ ਨਾਲ, ਵੀ ਇੱਦਾਂ ਦੀਆਂ ਚੀਜ਼ਾਂ ਨਾ ਵਾਪਰਨ, ਇਹਦੇ ਵਿੱਚ ਠੱਲ ਪਵੇ, ਇਹ ਜਿਹੜੇ ਸਰਵੇ ਆ ਕਾਫੀ ਕਾਮਯਾਬ ਹੋ ਸਕਦੇ। ਰਮਨਦੀਪ ਸਿੰਘ ਆਪਣੇ ਨਾਲ ਹਰਜੋਤ ਸਿੰਘ ਜੀ ਫੇਸਬੁੱਕ ਤੇ ਕਹਿੰਦੇ ਮੈਂ 15 ਸਾਲਾਂ ਦਾ ਸੀ ਜਦ ਮੈਂ ਇੱਥੇ ਆਇਆ, ਹਾਈ ਸਕੂਲ 'ਚ ਗਿਆ ਤੇ ਮੇਰੇ ਨਾਲ ਹਾਈ ਸਕੂਲ ਦੇ ਵਿੱਚ ਇੱਦਾਂ ਦੀ ਜਿਹੜੀ ਬੁਲਿੰਗ ਆ ਉਹ ਹੁੰਦੀ ਰਹੀ। ਮੈਨੂੰ ਬਹੁਤ ਸਾਰੇ ਰੇਸਿਸਟ ਵਰਡਸ ਜਿਹੜੇ ਉਹ ਬੋਲਦੇ ਰਹੇ, ਮੇਰੇ ਨਾਲ ਧੱਕੇ ਦੇ ਨਾਲ ਹੀ ਜਿਹੜੇ ਉਹ ਲੜਨ ਲੱਗਦੇ ਸੀ। ਕਹਿੰਦੇ ਮੇਰੀ ਕਿਸਮਤ ਇਸ ਗੱਲੋਂ ਚੰਗੀ ਸੀ ਵੀ ਜਾਂ ਕੋਈ ਟੀਚਰ ਵਾਚ ਕਰ ਰਿਹਾ ਸੀ ਤੇ ਜਾਂ ਫਿਰ ਮੈਂ ਆਵਾਜ਼ ਆਪਣੀ ਚੱਕੀ ਤੇ ਆਪਣੇ ਟੀਚਰ ਤੱਕ ਗੱਲ ਪਹੁੰਚਾਉਂਦਾ ਰਿਹਾ, ਜਿਹਦੇ ਕਰਕੇ ਥੋੜ੍ਹਾ ਬਚਾਅ ਹੋ ਗਿਆ। ਕਈ ਬੱਚੇ ਨਹੀਂ ਕਰ ਪਾਉਂਦੇ ਇੱਦਾਂ। ਸੋ ਉਹਨਾਂ ਦੇ ਲਈ ਕਿੱਦਾਂ ਉਹ ਪਾਲਿਸੀਜ਼ ਬਣਨ ਸਕੂਲਾਂ ਦੇ ਵਿੱਚ, ਇਹ ਇੱਕ ਅਹਿਮ ਸਰਵੇ ਜਿਹੜਾ ਉਹ ਹੋ ਬਣ ਸਕਦਾ ਆ। ਸੋ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਆਪਣੇ ਜਿੰਨੇ ਵੀ ਸੁਣਨ ਵਾਲੇ ਆ, ਦੇਖਣ ਵਾਲੇ ਆ, ਵੱਧ ਤੋਂ ਵੱਧ ਇਸ ਸਰਵੇ ਦਾ ਜਿਹੜਾ ਉਹ ਪਾਰਟ ਬਣਨ। ਪੇਰੈਂਟਸ ਦੀ ਕੰਸੈਂਟ ਹੋਣਾ ਇਸ ਸਰਵੇ ਦੇ ਲਈ ਜਿਹੜੀ ਉਹ ਜ਼ਰੂਰੀ ਆ, ਕਿਉਂਕਿ 18 ਸਾਲਾਂ ਤੋਂ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਇਹ ਸੰਬੰਧਿਤ ਆ। ਸੋ sikhcoalition.org ਦੇ ਉੱਤੇ ਜਾ ਕੇ ਸਰਵੇ ਤੁਸੀਂ ਜਾ ਕੇ ਉੱਥੇ ਲੈ ਸਕਦੇ ਆ। ਜੋ ਫੇਸਬੁੱਕ, YouTube ਲਾਈਵ ਚੱਲ ਰਿਹਾ ਉਹਦੇ ਹੇਠਾਂ ਮੈਂ ਸਰਵੇ ਦਾ ਜਿਹੜਾ ਲਿੰਕ ਉਹ ਆਲਰੇਡੀ ਸ਼ੇਅਰ ਕਰ ਦਿੱਤਾ ਹੈਗਾ ਆ। ਹਾਂਜੀ, ਸੋ ਥੈਂਕ ਯੂ ਸਹਿਜਪ੍ਰੀਤ, ਬੜੀ ਮਿਹਰਬਾਨੀ। ਤੁਸੀਂ ਬਹੁਤ ਜਿਹੜੀਆਂ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਟਾਈਮ ਦਿੱਤਾ। ਥੈਂਕ ਯੂ ਸੋ ਮਚ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਿੰਨੇ ਵੀ ਪੇਰੈਂਟਸ ਸੁਣ ਰਹੇ ਆ ਸਾਰੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ, ਸਰਵੇ ਕਰੋ, ਕਿਉਂਕਿ ਇਹ ਜਿਹੜੀ ਲੜਾਈ ਹੈ ਨਾ ਆਪਾਂ ਨੂੰ ਲੜਨੀ ਪੈਂਦੀ ਆ। ਆਪਾਂ ਦੇਖਿਆ ਹੈ ਵੀ USA ਦੇ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਦਸਤਾਰ ਦੀ, ਵਾਲਾਂ ਦੀ, ਵੱਖ-ਵੱਖ ਆਪਣੇ ਕਿਰਪਾਨ ਪਹਿਰਾਵੇ ਦੀ ਲੜਾਈ ਦੀ। ਲੜਨੀ ਪਈ। ਸੋ ਜਦੋਂ ਫਿਗਰਸ ਹੁੰਦੇ ਆ ਉਹਨਾਂ ਦੇ ਕੋਲ ਫਿਰ ਛੇਤੀ ਐਕਟ ਹੁੰਦਾ, ਨਹੀਂ ਤਾਂ ਕੀ ਆ ਵੀ ਅਸੀਂ ਰੌਲਾ ਪਾਈ ਜਾਂਦੇ ਆਹ ਹੋਇਆ ਤੇ ਉਹ ਫਿਗਰ ਹੁੰਦੇ ਨਹੀਂ ਸਾਡੇ ਕੋਲ। ਸੋ ਇਹ ਬਹੁਤ ਜ਼ਰੂਰੀ ਆ ਸਰਵੇ ਦੇ ਵਿੱਚ ਪਾਰਟਿਸਿਪੇਟ ਕਰਨਾ। ਵੈਸੇ ਵੀ ਬੱਚੇ ਹਰਜੋਤ ਤੁਹਾਨੂੰ ਸਿੰਘ ਜੀ, ਹਮੇਸ਼ਾ ਨਹੀਂ ਤਾਂ ਅਦਰਵਾਈਜ਼ ਨਾ ਮੂੰਹ ਚੱਕ ਕੇ ਜਿਹੜਾ ਮਰਜ਼ੀ ਉੱਠ ਕੇ ਕਹਿ ਦਿੰਦਾ ਜੀ ਸਿੱਖ ਆਰਗੇਨਾਈਜੇਸ਼ਨਾਂ ਕੀ ਕਰਦੀਆਂ, ਗੁਰਦੁਆਰਿਆਂ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਸਾਰਾ ਕੁਝ ਜਦੋਂ ਹੋ ਰਿਹਾ ਉਹ ਦੇਖਦੇ ਨਹੀਂ, ਉੱਧਰ ਅੱਖਾਂ ਮੀਟ ਲੈਂਦੇ ਆ। ਉੱਦਾਂ ਜਿਹੜੀ ਬਦਨਾਮੀ ਕਰਨ ਦੀਆਂ ਜਿਹੜੀਆਂ ਗੱਲਾਂ ਆ, ਮੂੰਹ ਚੱਕ ਕੇ ਜਿਹੜਾ ਕੁਛ ਵੀ ਜਿਹੜਾ ਉਹ ਬੋਲਣ ਲੱਗਦੇ ਆ। ਆਪ ਉਹਨਾਂ ਨੇ ਕੁਛ ਕਰਨਾ ਨਹੀਂ, ਡੱਕਾ ਜਿਹੜਾ ਉਹਨਾਂ ਨੇ ਤੋੜਨਾ ਨਹੀਂ ਹੁੰਦਾ ਤੇ ਉੱਦਾਂ ਜਿਹੜੀਆਂ ਉਂਗਲਾਂ ਚੌਂਚ ਫੇਰੇ ਜਿਹੜੀਆਂ ਉਹ ਕਰਨ ਲੱਗ ਜਾਂਦੇ ਆ। ਸੋ ਭਾਈ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਆ, ਇਹਦੇ ਵਿੱਚ ਹੁਣ ਮਦਦ ਕਰੋ ਆਪਣੇ, ਤੁਹਾਡੇ ਨਿਆਣਿਆਂ ਦੇ ਭਵਿੱਖ ਦੀ ਉਹੀ ਜਿਹੜੀ ਇਵੈਂਚੁਅਲੀ ਇਸ ਦੇ ਵਿੱਚ ਗੱਲ ਹੈਗੀ।